ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 12 ਜਨਵਰੀ ਹੈ। 12 ਜਨਵਰੀ 1797 ਸ਼ਾਹਜਮਾਨ ਦਾ ਅੰਮ੍ਰਿਤਸਰ ਤੇ ਹਮਲਾ ਤੇ ਹਜ਼ਾਰਾਂ ਅਫਗਾਨ ਮਾਰੇ ਗਏ। 1748 ਤੋਂ ਲੈ ਕੇ 1767 ਤੱਕ ਅਹਿਮਦ ਸ਼ਾਹ ਦੁਰਾਨੀ ਨੇ ਪੰਜਾਬ ਤੇ 8 ਵਾਰ ਹਮਲੇ ਕੀਤੇ ਅਤੇ ਖੂਬ ਲੁੱਟਮਾਰ ਕੀਤੀ। ਸਿੱਖਾਂ ਤੋਂ ਉਸ ਨੂੰ ਪਹਿਲੀ ਹਾਰ ਅਕਤੂਬਰ 1762 ਦੇ ਵਿੱਚ ਹੋਈ ਸੀ। ਇਸ ਮਗਰੋਂ 1767 ਦੇ ਵਿੱਚ ਵੀ ਸਿੱਖਾਂ ਨੇ ਉਸ ਦਾ ਖੂਬ ਨੁਕਸਾਨ ਕੀਤਾ। ਹੁਣ ਉਹ ਇੱਕ ਕਮਜ਼ੋਰ, ਬੁੱਢਾ, ਨਿਮੋਝਣਾ, ਬੇਬਸ, ਬੇਦਿਲ, ਹਾਰਿਆ ਹੋਇਆ, ਥੱਕਿਆ ਹੋਇਆ, ਕਮਜ਼ੋਰ ਹੋ ਚੁੱਕਾ, ਘਬਰਾਇਆ ਹੋਇਆ ਸ਼ਖਸ ਬਣ ਚੁੱਕਾ ਸੀ। ਅਖੀਰ ਸਿੱਖਾਂ ਦੀ ਤਾਕਤ ਤੋਂ ਡਰਦਾ ਵਿਚਾਰਾ ਅਹਿਮਦ ਸ਼ਾਹ 23 ਅਕਤੂਬਰ 1772 ਦੇ ਦਿਨ ਇਸ ਦੁਨੀਆ ਤੋਂ ਵਿਦਾ ਹੋ ਗਿਆ। ਆਪਣੇ ਤੀਜੇ ਹਮਲੇ ਦੇ ਦੌਰਾਨ ਸ਼ਾਹ ਜ਼ਮਾਨ 1 ਜਨਵਰੀ 1797 ਦੇ ਦਿਨ ਲਾਹੌਰ ਪੁੱਜਿਆ। ਇਸ ਵੇਲੇ ਸਿੱਖ ਲਾਹੌਰ ਛੱਡ ਕੇ ਜਾ ਚੁੱਕੇ ਸਨ। ਉਹਨਾਂ ਨੇ ਸਿੱਖਾਂ ਦੀ ਭਾਲ ਦੇ ਵਿੱਚ ਇੱਕ ਵੱਡਾ ਜੱਥਾ ਅੰਮ੍ਰਿਤਸਰ ਭੇਜਿਆ, ਜਿਹੜਾ 11 ਜਨਵਰੀ ਦੇ ਦਿਨ ਤੜਕਸਾਰ ਹੀ ਉੱਥੇ ਪੁੱਜ ਗਿਆ। ਭਾਵੇਂ ਇਸ ਵੇਲੇ ਗਿਣਤੀ ਦੇ ਸਿੱਖ ਉੱਥੇ ਹਾਜ਼ਰ ਸਨ, ਪਰ ਉਹਨਾਂ ਨੇ ਅਫਗਾਨ ਫੌਜਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਸ਼ਿਕਸਤ ਦਿੱਤੀ। ਅਫਗਾਨ ਹਾਰ ਕੇ ਤੇਜ਼ੀ ਦੇ ਨਾਲ ਲਾਹੌਰ ਵੱਲ ਭੱਜ ਟੁਰੇ। ਉਹ ਰਾਤ ਤੋਂ ਪਹਿਲਾਂ ਹੀ ਲਾਹੌਰ ਪੁੱਜ ਗਏ। ਜਦ ਸ਼ਾਹ ਜ਼ਮਾਨ ਨੂੰ ਇਸ ਹਾਰ ਦਾ ਪਤਾ ਲੱਗਾ ਤਾਂ ਉਹ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਸਾਰੀ 50,000 ਫੌਜ ਲੈ ਕੇ ਅੰਮ੍ਰਿਤਸਰ ਨੂੰ ਚੱਲ ਪਿਆ। ਹੁਣ ਤੱਕ ਬਾਕੀ ਸਿੱਖ ਫੌਜਾਂ ਨੂੰ ਵੀ ਇਸ ਧਾਵੇ ਦੀ ਖਬਰ ਮਿਲ ਚੁੱਕੀ ਸੀ ਅਤੇ ਉਹ ਵੀ ਸ਼ਾਹ ਜ਼ਮਾਨ ਦਾ ਮੁਕਾਬਲਾ ਕਰਨ ਦੇ ਲਈ ਅੰਮ੍ਰਿਤਸਰ ਵੱਲ ਨੂੰ ਚੱਲ ਪਏ। 12 ਜਨਵਰੀ ਦੇ ਦਿਨ ਦੋਹਾਂ ਧਿਰਾਂ ਦੇ ਵਿਚਾਲੇ ਜ਼ਬਰਦਸਤ ਜੰਗ ਹੋਈ। ਸਿੱਖ ਫੌਜੀਆਂ ਨੇ ਤਹਈਆ ਕੀਤਾ ਹੋਇਆ ਸੀ ਕਿ ਇਸ ਵਾਰ ਸ਼ਾਹ ਜ਼ਮਾਨ ਨੂੰ ਮਜ਼ਾ ਚਖਾ ਕੇ ਹੀ ਭੇਜਣਾ, ਸੋ ਉਹ ਜੀ ਜਾਣ ਦੇ ਨਾਲ ਦੁਸ਼ਮਣ ਦੀਆਂ ਫੌਜਾਂ ਤੇ ਟੁੱਟ ਪਏ। ਸਿਰਫ ਸਵਾ ਪਹਿਰ 4 ਘੰਟੇ ਵਿੱਚ ਹੀ ਹਜ਼ਾਰਾਂ ਅਫਗਾਨ ਫੌਜਾਂ ਮਰ ਚੁੱਕੀਆਂ ਸਨ। ਆਪਣੀ ਫੌਜ ਦਾ ਇੰਜ ਬੁਰਾ ਹਾਸ਼ਰ ਹੁੰਦਾ ਵੇਖ ਕੇ ਸ਼ਾਹ ਜ਼ਮਾਨ ਨੇ ਫੌਜ ਨੂੰ ਭੱਜਣ ਦਾ ਹੁਕਮ ਦਿੱਤਾ। ਸਿੱਖਾਂ ਨੇ ਉਹਨਾਂ ਦਾ 20 ਮੀਲ ਤੱਕ ਪਿੱਛਾ ਕੀਤਾ ਅਤੇ ਹੋਰ ਸੈਂਕੜੇ ਅਫਗਾਨ ਫੌਜੀ ਮਾਰ ਦਿੱਤੇ। 12 ਜਨਵਰੀ 1988 ਦੇ ਦਿਨ ਪੁਲਿਸ ਨੇ ਦਇਆ ਸਿੰਘ ਤੇ ਬਲਬੀਰ ਸਿੰਘ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਬਾਬਾ ਬਕਾਲਾ ਦੇ ਵਿੱਚ ਇੱਕ ਰਾਹਗੀਰ ਹਰਜਿੰਦਰ ਸਿੰਘ ਨੂੰ CRPF ਨੇ ਬੇਵਜ੍ਹਾ ਕਤਲ ਕਰ ਦਿੱਤਾ। 12 ਜਨਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਕਮਲਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਸੁਬੇਗ ਸਿੰਘ ਵਾਸੀ ਲੁਬਾਣਿਆਂ ਵਾਲੀ ਫਰੀਦਕੋਟ ਅਤੇ ਸੁਰਜੀਤ ਸਿੰਘ ਵਾਸੀ ਕੰਧਵਾਲਾ ਫਰੀਦਕੋਟ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਸਿੱਖ ਇਤਿਹਾਸ ਦੇ ਵਿੱਚ 12 ਜਨਵਰੀ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।